ਅੱਛਾ ਹਰਜੋਤ ਸਿੰਘ ਜੀ, ਇੱਕ ਹੋਰ ਅਹਿਮ ਖਬਰ ਉੱਤੇ ਨਜ਼ਰ ਮਾਰ ਦਈਏ, ਜਿਹੜੀ ਟਰੱਕਰਸ ਦੇ ਨਾਲ ਜੁੜੀ ਹੋਈ ਆ। ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਸੀ। ਇੱਕ ਜਿਹੜਾ ਟਰੱਕਰ ਹੈ, ਉਸ ਦੀ ਜਿਹੜੀ ਵਾਈਫ, ਪਹਿਲੀ ਵਾਈਫ ਜਿਹੜੀ ਆ, ਉਹਨੇ ਆਪਣੇ ਲਵਰ ਦੇ ਨਾਲ, ਜਾਂ ਕਹਿ ਲਓ ਵੀ ਜੋ ਵੀ ਉਸ ਦੇ ਨਾਲ ਸੀ, ਉਹ ਮਿਲ ਕੇ ਇੱਕ ਲਵ ਟ੍ਰਾਇੰਗਲ ਹੋ ਸਕਦਾ ਵੀ ਇਹਦੇ ਵਿੱਚ ਐਂਗਲ ਹੋਵੇ। ਉਹ ਜਨਾਨੀ ਨੇ ਇੱਕ ਹੋਰ ਬੰਦੇ ਦੇ ਨਾਲ ਮਿਲ ਕੇ ਆਪਣੇ ਜਿਹੜੇ ਘਰ ਵਾਲੇ ਦਾ ਕਤਲ ਜਿਹੜਾ ਉਹ ਕਰ ਦਿੱਤਾ ਸੀ। ਉਸ ਮਾਮਲੇ ਦੇ ਵਿੱਚ ਇਸ ਬੀਬੀ ਦੀ ਹੁਣੇ-ਹੁਣੇ ਗ੍ਰਿਫਤਾਰੀ ਜਿਹੜੀ ਉਹ ਹੋਈ ਹੈਗੀ ਆ। ਸੋ ਜਸਵਿੰਦਰ ਸਿੰਘ ਸੀਗਾ ਉਸ ਬੰਦੇ ਦਾ ਨਾਂ। ਉਹ I-80 ਦੇ ਡੈਲੀ ਟੂਲੀ ਕਾਉਂਟੀ ਜਿਹੜੀ ਪੈਂਦੀ ਆ ਯੂਟਾ ਦੇ ਵਿੱਚ, ਉਸ ਦੀ ਸਲੀਪਰ ਕੈਬ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ ਸਤੰਬਰ 26, 2024 ਦੇ ਵਿੱਚ। ਉਸ ਨੂੰ ਜਿਹੜਾ ਲੋਕੇਟ ਕੀਤਾ ਗਿਆ ਸੀ ਉਸਦੇ ਕੋ-ਵਰਕਰ ਦੇ ਦੁਆਰਾ। ਜਦ ਦੇਖਿਆ ਵੀ GPS ਉਸਦਾ ਚੱਲ ਨਹੀਂ ਰਿਹਾ, ਤੇ ਉਹਨਾਂ ਨੇ ਸਾਥੀ ਜਿਹੜੀ ਵੀ ਕੰਪਨੀ ਵਾਲੇ ਸੀਗੇ, ਉਹਨਾਂ ਨੇ ਇੱਕ ਹੋਰ ਜਾਣੇ ਨੂੰ ਉੱਥੇ ਘੱਲਿਆ, ਤੇ ਜਦ ਉਹਨੇ ਅੰਦਰ ਜਾ ਕੇ ਦੇਖਿਆ ਤੇ ਉਹ ਤਾਂ ਮਰਿਆ ਜਿਹੜਾ ਉਹ ਪਿਆ ਸੀਗਾ। ਉਹਨੂੰ ਤੁਰੰਤ ਸ਼ੱਕ ਹੋਇਆ ਵੀ ਇਸ ਦੇ ਵਿੱਚ ਕੁਛ ਨਾ ਕੁਛ ਫਾਉਲ ਪਲੇ ਆ, ਤੇ ਵੀ ਜਸਵਿੰਦਰ ਇਦਾਂ ਕਿੱਦਾਂ ਜਿਹੜਾ ਉਹ ਮਰ ਸਕਦਾ ਆ। ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਆ, ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ। ਅਜੇ ਤੱਕ ਜਿਹੜੀ ਮੁੱਢਲੀ ਜਾਂਚ ਆ ਉਹਦੇ ਬਾਰੇ ਜਿਹੜਾ ਉਹ ਨਹੀਂ ਦੱਸਿਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਸਵਿੰਦਰ ਸਿੰਘ ਢਿੱਲੋਂ ਨਾਂ ਦਾ ਬੰਦਾ, 46 ਸਾਲ ਦਾ, ਰਿਜਵਿਲ ਵਾਸ਼ਿੰਗਟਨ ਦਾ ਜਿਹੜਾ ਰਹਿਣ ਵਾਲਾ ਸੀ, ਉਸ ਨੂੰ ਐਗਰਾਵੇਟਿਡ ਮਰਡਰ ਤੇ ਐਗਰਾਵੇਟਿਡ ਕਿਡਨੈਪਿੰਗ, ਫਰਸਟ ਡਿਗਰੀ ਫੈਲਨੀਜ਼ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਜਿਹੜੇ ਚਾਰਜਿੰਗ ਡਾਕੂਮੈਂਟ ਆ ਉਹ ਦੱਸਦੇ ਆ ਵੀ ਜਿਹੜਾ ਜਸਵਿੰਦਰ ਸਿੰਘ ਆ, ਜਿਸ ਦੀ ਮੌਤ ਹੋਈ ਆ, ਵੀ ਉਸਦੀ ਢਿੱਡ ਭਰ ਲਾਸ਼ ਜਿਹੜੀ ਉਹ ਪਈ ਹੋਈ ਸੀ। ਹੱਥ ਉਹਦੇ ਜ਼ਿਪ ਟਾਈ ਦੇ ਨਾਲ ਬੰਨੇ ਹੋਏ ਸੀਗੇ। ਧੌਣ ਦੇ ਨਜ਼ਦੀਕ ਲੈਸਰੇਸ਼ਨ ਸੀਗੀਆਂ, ਵੀ ਜਿੱਦਾਂ ਗਲਾ ਘੁੱਟਿਆ ਹੋਵੇ, ਤੇ ਬਲੱਡ ਸਟੇਨ ਉਹਦੀ ਬਾਡੀ ਦੇ ਉੱਤੇ ਸੀਗੇ, ਤੇ ਬੈੱਡ ਤੇ ਪਿੱਲੋ ਦੇ ਉੱਤੇ, ਤੇ ਆਲੇ ਦੁਆਲੇ ਵੀ ਖੂਨ ਜਿਹੜਾ ਉਹ ਖਿਲ ਰਿਹਾ ਪਿਆ ਸੀਗਾ। ਇਹ ਯਾਦ ਹੋਣਾ ਹਰਜੋਤ ਸਿੰਘ ਜੀ, ਆਪਾਂ ਖਬਰ ਵੀ ਸ਼ੇਅਰ ਕੀਤੀ ਸੀ ਵੀ ਮਰਸੀਡੀਜ਼ ਦੇ ਨਾਲ ਇਸ ਜਿਹੜੇ ਟਰੱਕਰ ਦੀ ਇਹਨਾਂ ਨੇ ਪਿੱਛਾ ਕੀਤਾ। ਕਈ 300 ਮੀਲ ਕਈ 100 ਮੀਲ ਜਿਹੜਾ ਪਿੱਛਾ ਕਰਨ ਤੋਂ ਬਾਅਦ ਚ ਯੂਟਾ ਦੇ ਵਿੱਚ ਜਦ ਇਹ ਅਲੱਗ ਥਲੱਗ ਕੱਲਾ ਜਿਹਾ ਜਿਹੜਾ ਕਿਤੇ ਹੋਇਆ ਗੈਸ ਸਟੇਸ਼ਨ ਦੇ ਨਜ਼ਦੀਕ, ਕਹਿੰਦੇ ਵੀ ਜਦੋਂ ਰੁਕਿਆ ਸੀਗਾ, ਤੇ ਫਿਰ ਪਤਾ ਲੱਗਾ ਵੀ ਇਹਨਾਂ ਨੇ ਉਸ ਨੂੰ ਇਦਾਂ ਕਿਡਨੈਪ ਕਰਕੇ ਬਾਅਦ ਚ ਮਾਰ ਦਿੱਤਾ। ਤੇ ਕਹਿੰਦੇ ਵੀ ਇਹ ਪਤਾ ਲੱਗ ਗਿਆ ਸੀਗਾ ਵੀ ਜਿਹੜੀ ਮਰਸੀਡੀਜ਼ ਆ, ਉਹ ਜਸਵਿੰਦਰ ਢਿੱਲੋਂ ਜਿਹਨੇ ਕਤਲ ਕੀਤਾ, ਜਿਸ ਦੇ ਉੱਤੇ ਕਤਲ ਦੇ ਜਿਹੜੇ ਦੋਸ਼ ਆ, ਵੀ ਉਹਨੂੰ ਜਿਹੜਾ ਆ ਉਹਦੀ ਹੀ ਉਹ ਜਿਹੜੀ ਗੱਡੀ ਸੀਗੀ। ਹੁਣ ਉਹਦੇ ਮਾਮਲੇ 'ਚ ਉਹਦੀ ਜਿਹੜੀ ਐਕਸ ਵਾਈਫ ਹੈਗੀ ਆ, ਜਤਿੰਦਰ ਕੌਰ ਪੁਰੇਵਾਲ, 47 ਸਾਲ ਦੀ, ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਨਵੰਬਰ 20 ਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤੀ ਸੀ ਇਹ, ਤੇ ਹੁਣ ਇਹਨੂੰ ਯੂਟਾ ਦੇ ਵਿੱਚ ਇਸ ਦੀ ਹਵਾਲਗੀ ਦੇ ਦਿੱਤੀ ਗਈ ਆ, ਤੇ ਟੂਲੀ ਕਾਉਂਟੀ ਜੇਲ੍ਹ ਦੇ ਵਿੱਚ ਇਸ ਟਾਈਮ ਉੱਥੇ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਜਿਹੜੀ ਕਰਤੂਤ ਆ, ਇਸ ਦੋ ਜਾਣਿਆਂ ਨੇ ਮਿਲ ਕੇ ਇੱਕ ਬੰਦੇ ਨੂੰ ਜਿਹੜਾ ਉਹਨਾਂ ਨੇ ਮਾਰ ਦਿੱਤਾ। ਇਹ ਵੀ ਹੁਣ ਮਰਡਰ ਸਸਪੈਕਟ ਹੈਗੀ ਆ ਜਤਿੰਦਰ ਪੁਰੇਵਾਲ, ਤੇ ਹੁਣੇ ਇਹਨੇ ਅਦਾਲਤ ਦੇ ਵਿੱਚ ਅਦਾਲਤ ਮੋਹਰੇ ਜਿਹੜੀ ਉਹ ਵਰਚੁਅਲੀ ਜਿਹੜੀ ਪੇਸ਼ ਹੋਈ ਸੀਗੀ। ਸੋ ਇਸ ਨੇ ਤੇ ਨਾਲ ਇਸ ਦੇ ਜਿਹੜਾ ਕਹਿ ਲਓ ਵੀ ਜਿਹੜਾ ਬੰਦਾ ਸੀਗਾ ਜਸਵਿੰਦਰ, ਕਿਉਂਕਿ ਨਾਂ ਸਾਰਿਆਂ ਦੇ ਜੱਜੇ ਤੋਂ ਆ, ਸਾਰਿਆਂ ਦੇ ਨਾਂ ਇੱਕੋ ਜਿਹੇ ਮਿਲਦੇ ਜੁਲਦੇ ਆ। ਜਸਵਿੰਦਰ ਦਾ ਕਤਲ ਹੋਇਆ, ਜਸਵਿੰਦਰ ਢਿੱਲੋਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ, ਤੇ ਜਤਿੰਦਰ ਕੌਰ ਪੁਰੇਵਾਲ ਨੂੰ ਹੁਣ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈ, ਤੇ ਅੰਦਰ ਜਿਹੜਾ ਉਹ ਕੀਤਾ ਆ ਜਸਵਿੰਦਰ ਸਿੰਘ ਦੇ ਜਿਹੜੇ ਕਤਲ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਵੀ ਚੱਲ ਜਿਹੜਾ ਉਹ ਕੀ ਰਿਹਾ। ਚਲੋ ਇਹ ਵਨ ਆਫ ਦਾ ਕੇਸ ਆਪਾਂ ਇਹ ਮੰਨਦੇ ਆ। ਹੁਣੇ ਆਪਾਂ ਪੰਜਾਬ ਦੇ ਵਿੱਚ ਵੀ ਉਹੀ ਤਾਂ ਦੇਖਿਆ ਸੀ, ਉਹ ਵਿਆਹੇ ਕੁੜੀ ਨੇ ਮੁੰਡੇ ਦੇ ਨਾਲ ਕੀ ਕੀਤਾ, ਮਿਲ ਕੇ ਇੱਕ ਜਾਣੇ ਨੂੰ ਮਾਰ ਦਿੱਤਾ। ਵੀ ਕਿਹੜੇ ਪਾਸੇ ਨੂੰ ਦੁਨੀਆ ਜਿਹੜੀ ਆ ਉਹ ਆਵਾ ਉਤਰਨ ਵਾਲੇ ਪਾਸੇ ਨੂੰ ਕੰਮ ਜਿਹੜਾ ਉਹ ਤੁਰਿਆ ਪਿਆ ਆ। ਸੋ ਭਾਈ, ਪਰਿਵਾਰਾਂ ਦਾ, ਫੈਮਿਲੀਜ਼ ਦਾ ਜਿਹੜਾ ਉਹ ਧਿਆਨ ਰੱਖਿਆ ਕਰੋ ਵੀ ਕੀ ਕੁਛ ਜਿਹੜਾ ਉਹ ਨਾਲ ਚੱਲ ਰਿਹਾ, ਕਿਹਦੇ ਮਨ 'ਚ ਕੀ ਹੋ ਰਿਹਾ ਆ, ਉਹ ਤਾਂ ਆਪਾਂ ਚਲੋ ਨਹੀਂ ਕਹਿ ਸਕਦੇ, ਪਰ ਬੰਦਾ ਸਤਰਕ ਰਹਿਣਾ ਚਾਹੀਦਾ, ਅਲਰਟ ਰਹਿਣਾ ਚਾਹੀਦਾ। ਅੱਜ ਕੱਲ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਹੋਣ ਲੱਗ ਪਈਆਂ ਨੇ। ਜੀ ਬਿਲਕੁਲ।